ਤੇ ਜਿਹੜੇ ਤੁਹਾਡੇ ਪਿਤਾ ਜੀ ਸੀਗੇ ਉਹਨਾਂ ਦਾ ਕੀ ਨਾਂ ਸੀਗਾ? ਖੇਮ ਸਿੰਘ ਸੰਧੂ। ਖੇਮ ਸਿੰਘ ਸੰਧੂ ਤੇ ਨੰਬਰਦਾਰ ਨੰਬਰਦਾਰ। ਪਿੰਡ ਕਿਹੜਾ ਸੀ ਆਪਣਾ? ਤਰਕਾਲੀਆਂ ਤਰਕਾਲੀਆਂ। ਤੇ ਜ਼ਿਲ੍ਹਾ? ਜੋ ਸਿਆਲਕੋਟ। ਤੇ ਕੋਈ ਆਲੇ ਦੁਆਲੇ ਦੇ ਪਿੰਡਾਂ ਦੇ ਨਾਮਾਂ ਦਾ ਕੋਈ ਯਾਦ ਹੈ? ਹਾਂ, ਕਿਹੜੇ ਕਿਹੜੇ ਪਿੰਡ ਸੀਗੇ? ਤਰਕਾਬਾਦ, ਛਾਣ ਵਾਲੀ, ਅੱਛਾ ਜੀ। ਕਾਲਾ ਰਾਮਾਲਾ, ਅੱਛਾ। ਰਸੂਲਪੁਰ ਕਾਲਾ ਰਾਮਾਂ ਦਾ, ਰਸੂਲਪੁਰ ਤੇ ਵਿਧੀਆ ਚੱਕ, ਵਿਧੀਆ ਚੱਕ। ਪਾਲਕੋਟਲੀ। ਅੱਛਾ ਜੀ। ਗੁਆਂਢੀ ਇੱਕ ਮੁੰਡਾ ਯੂਸਫ। ਯੂਸਫ? ਹਾਂ, ਅੱਛਾ। ਉਹਨਾਂ ਨਾਲ ਖੇਡਾਂ ਖੇਡਦੇ ਰਹੇ ਯੂਸਫ ਤੇ ਮੇਰੇ ਤੋਂ ਕੁਝ ਵੱਡਾ ਹੀ ਸੀ, ਗੁਆਂਢੀ ਸੀ। ਅੱਛਾ। ਤੇ ਇੱਕ ਸੁਲਤਾਨ ਸੀ। ਸੁਲਤਾਨ? ਸੁਲਤਾਨ ਅੱਛਾ। ਦੀਵਾਨ ਖਾਨ ਦਾ ਪੁੱਤਰ। ਕਿਹਦਾ? ਦੀਵਾਨ ਖਾਨ ਦਾ ਪੁੱਤਰ। ਸੁਲਤਾਨ ਦੀਵਾਨ ਖਾਨ ਦਾ ਪੁੱਤਰ। ਠੀਕ ਹੈ। ਉਹ ਵੀ ਸਾਡਾ ਖੇਡਾਂ ਖੇਡਦਾ ਰਿਹਾ। ਠੀਕ ਹੋਰ ਹੈ। ਵੀ ਛੋਟੇ ਮੋਟੇ ਮੁੰਡੇ ਖੇਡਾਂ ਖੇਡਦੇ, ਜਿਵੇਂ ਗੁੱਲੀ ਡੰਡਾ ਹੋਇਆ, ਹੋਰ ਆਪਣਾ। ਬਾਕੀ ਯਾਦਾਂ ਤਾਂ ਤੁਹਾਨੂੰ ਪਾਪਾ ਹੀ ਆਉਂਦੀਆਂ ਹੋਣੀਆਂ ਨੇ ਸਾਰੀਆਂ ਪੁਰਾਣੀਆਂ, ਕਦੀ ਕਦੀ ਚੇਤੇ ਕਰਦੇ ਹੋਵੋਗੇ ਉਹਨਾਂ ਦਿਨਾਂ ਨੂੰ। ਆਹ ਦਿਨਾਂ ਨੂੰ ਕਰਦੇ ਰਹੇ। ਉਹ ਬਚਪਨ, ਪਾਕਿਸਤਾਨ ਜਿੱਥੇ ਜਨਮ ਹੋਇਆ ਹੋਵੇ ਬੰਦੇ ਦਾ, ਉਹਨੂੰ ਯਾਦ ਤਾਂ ਆਉਂਦਾ ਹੀ ਹੈ। ਨਹੀਂ, ਉਹ ਤਾਂ ਹੁਣ ਵੀ ਬਹੁਤ ਪਿਆਰਾ ਲੱਗਦਾ। ਦੇਸ਼ ਭਾਵੇਂ ਦੂਸਰਾ ਹੀ ਹੋ ਗਿਆ, ਕਿਉਂਕਿ ਜਿੱਥੇ ਜੰਮ ਤੋਂ ਕੱਟੀ ਤੇ ਮਜ਼ੇ ਲਏ ਜ਼ਿੰਦਗੀ ਦੇ, ਉਹ ਤੇ ਪਿਆਰਾ ਬਹੁਤ ਲੱਗਦਾ। ਅਸੀਂ ਭਾਵੇਂ ਇੱਥੇ ਹੁਣ 85 ਸਾਲ ਹੋ ਗਿਆ, ਸਾਨੂੰ ਅਜੇ ਇਹ ਨਹੀਂ ਧਰਤੀ ਚੰਗੀ ਲੱਗਦੀ ਇੱਥੇ ਅਸੀਂ ਰਹਿ ਰਹੇ ਹਾਂ। ਸਾਨੂੰ ਪਾਉ ਕੋਈ ਚੇਤਾ ਆਉਂਦਾ। ਬਿਲਕੁਲ। ਵੱਡੇ ਭਰਾ ਸਾਡੇ ਸਰਦਾਰ ਖਜਾਨ ਸਿੰਘ ਸੰਧੂ, ਅੱਛਾ ਜੀ। ਸਰਦਾਰ ਸਾਧੂ ਸਿੰਘ ਸੰਧੂ, ਸਰਦਾਰ ਰਣਜੀਤ ਸਿੰਘ ਸੰਧੂ, ਸਰਦਾਰ ਜੀਤ ਸਿੰਘ ਸੰਧੂ, ਇੱਕ ਮੈਂ ਦਰਸ਼ਨ ਸਿੰਘ ਸੰਧੂ, ਮੇਰੇ ਤੋਂ ਛੋਟਾ ਹੈ ਹਿੰਮਤ ਸਿੰਘ ਸੰਧੂ। ਤੇ ਭੈਣਾਂ? ਭੈਣਾਂ ਤਿੰਨ ਵੱਡੀਆਂ, ਦਲੀਪ ਕੌਰ ਤੇ ਛੋਟੀ ਜੀਤ ਕੌਰ, ਉਸ ਤੋਂ ਸਭ ਤੋਂ ਛੋਟੀ ਸਤਪਾਲ ਕੌਰ। ਅੱਛਾ, ਉਹਨਾਂ ਦਾ ਜਨਮ ਵੀ ਪਾਕਿਸਤਾਨ ਦਾ ਹੀ ਹੈ? ਉਹਨਾਂ ਦਾ ਜਨਮ ਵੀ ਪਾਕਿਸਤਾਨ ਦਾ ਹੀ। ਅੱਛਾ ਅੱਛਾ ਅੱਛਾ। ਸਾਡੇ ਸਾਰੇ ਪਰਿਵਾਰ ਦਾ ਜਨਮ ਪਾਕਿਸਤਾਨ ਦਾ ਹੀ। ਅਲੀਪੁਰ ਆ ਕੇ ਉਹ ਜ਼ਮੀਨ ਦੇ ਵਿੱਚ ਕੈਂਪ ਲੱਗਾ। ਅੱਛਾ। ਇਹ ਦੂਸਰਾ ਕੈਂਪ ਸੀ। ਤੀਸਰਾ ਕੈਂਪ ਨਾਰੋਵਾਲ ਦੀ ਤਹਿਸੀਲ 'ਚ ਲੱਗਾ। ਅੱਛਾ, ਤੀਸਰਾ ਕੈਂਪ ਨਾਰੋਵਾਲ ਲੱਗਾ ਕੇ। ਹਾਂ, ਤੇ ਚੌਥੀ ਮੰਜ਼ਿਲ 'ਚ ਅਸੀਂ ਰਾਵੀ ਟੱਪ ਗਏ ਸੀ। ਬਾਪੂ ਜੀ, ਤੁਸੀਂ ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਨਾਮ ਹੈ ਦਰਸ਼ਨ ਸਿੰਘ। ਦਰਸ਼ਨ ਸਿੰਘ ਸੰਧੂ। ਹਾਂ। ਤੇ ਤੁਹਾਨੂੰ ਯਾਦ ਹੈ ਜਦੋਂ ਪਾਕਿਸਤਾਨ ਬਣਿਆ ਤੇ ਤੁਹਾਡੀ ਉਮਰ ਕਿੰਨੀ ਸੀ? ਇਹ 9-10 ਦੇ ਕਰੀਬ। 9 ਜਾਂ 10 ਸਾਲ ਦੇ ਕਰੀਬ। ਤੇ ਜਿਹੜੇ ਤੁਹਾਡੇ ਪਿਤਾ ਜੀ ਸੀਗੇ ਉਹਨਾਂ ਦਾ ਕੀ ਨਾਂ ਸੀਗਾ? ਖੇਮ ਸਿੰਘ ਸੰਧੂ। ਖੇਮ ਸਿੰਘ ਸੰਧੂ ਤੇ ਨੰਬਰਦਾਰ। ਨੰਬਰਦਾਰ। ਪਿੰਡ ਕਿਹੜਾ ਸੀ ਆਪਣਾ? ਤਰਕਾਲੀਆਂ। ਤਰਕਾਲੀਆਂ। ਤੇ ਜ਼ਿਲ੍ਹਾ? ਜੋ ਸਿਆਲਕੋਟ। ਤੇ ਕੋਈ ਆਲੇ ਦੁਆਲੇ ਦੇ ਪਿੰਡਾਂ ਦੇ ਨਾਮਾਂ ਦਾ ਕੋਈ ਯਾਦ ਹੈ? ਹਾਂ, ਕਿਹੜੇ ਕਿਹੜੇ ਪਿੰਡ ਸੀਗੇ? ਤਰਕਾਬਾਦ, ਛਾਣ ਵਾਲੀ, ਅੱਛਾ ਜੀ। ਕਾਲਾ ਰਾਮਾਲਾ, ਅੱਛਾ। ਰਸੂਲਪੁਰ ਕਾਲਾ ਰਾਮਾਂ ਦਾ, ਰਸੂਲਪੁਰ ਤੇ ਵਿਧੀਆ ਚੱਕ, ਵਿਧੀਆ ਚੱਕ। ਪਾਲਕੋਟਲੀ। ਅੱਛਾ ਜੀ। ਇਹਨਾਂ ਪਿੰਡਾਂ ਦਾ ਨਾਂ ਯਾਦ ਸੀ। ਅੱਛਾ, ਤੁਹਾਡਾ ਆਪਣੇ ਮਾੜੇ ਪਿਛੋਕੜ ਬਾਰੇ ਦੱਸੋ ਵੀ ਜਿਹੜੇ ਬਾਪੂ ਜੀ ਖੇਮ ਸਿੰਘ ਸੀ ਉਹਨਾਂ ਦਾ ਪਰਿਵਾਰ ਉਹ ਸਿਆਲਕੋਟ ਦੇ ਸੀ ਜਾਂ ਪਿੱਛੋਂ ਕਿੱਥੋਂ ਦੇ ਸੀਗੇ? ਉੱਥੇ ਕਿੱਦਾਂ ਆਏ ਤਰਕਾਲੀਆਂ 'ਚ? ਕੋਈ ਯਾਦ ਹੈ ਜਾਂ ਤੁਹਾਨੂੰ ਦੱਸੀ ਕੋਈ ਗੱਲਬਾਤ? ਸਾਡੇ ਅਸਲੀ ਪਿਛੋਕੜ ਦਾ ਵੱਡਿਆਂ ਦਾ ਜ਼ਿਲ੍ਹਾ ਲਾਹੌਰ ਸੀ ਅੱਛਾ ਜੀ। ਤੇ ਤਹਿਸੀਲ ਚੂਣੀਆਂ ਦੇ ਪਿੰਡ ਬਹਿੜਵਾਲ ਅੱਛਾ ਜੀ। ਕਸਬਾ। ਅਸਲੀ ਸਾਡਾ ਪਿੱਛਾ ਬਹਿੜਵਾਲ ਆ, ਬਹਿੜਵਾਲ। ਸਾਡੇ ਖਾਨਦਾਨ ਦਾ। ਅੱਛਾ, ਪਿੱਛੋਂ ਬਹਿੜਵਾਲ ਦਿਓ। ਹਾਂ, ਤੇ ਜ਼ਿਲ੍ਹਾ ਲਾਹੌਰ। ਜ਼ਿਲ੍ਹਾ ਲਾਹੌਰ। ਅੱਛਾ ਜੀ। ਉਸ ਤੋਂ ਬਾਅਦ ਸਾਡਾ ਪੜਦਾਦਾ ਜੀ ਸਰਦਾਰ ਧਰਮ ਸਿੰਘ। ਅੱਛਾ, ਧਰਮ ਸਿੰਘ ਤੁਹਾਡਾ ਪੜਦਾਦਾ ਸੀਗਾ। ਹਾਂ, ਅੱਛਾ ਜੀ। ਉਹ
ਮਹਾਰਾਜੇ ਰਣਜੀਤ ਸਿੰਘ ਦੀ ਫੌਜ 'ਚ ਭਰਤੀ ਹੋ ਗਿਆ। ਠੀਕ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ। ਠੀਕ ਹੈ। ਹਾਂ, ਉਹਨਾਂ ਦੀ ਉੱਥੇ ਤਰੱਕੀ ਹੋ ਗਈ ਬਹੁਤ, ਜਾਣੀ ਕਿ ਤੇ ਉਹ ਬਾਅਦ ਚ ਜਨਰਲ ਬਣੇ। ਅੱਛਾ ਜੀ। ਤੇ ਉਹ ਜਨਰਲ ਬਣਿਆ, ਉਹਨਾਂ ਨੂੰ ਜਦੋਂ ਰਿਟਾਇਰਮੈਂਟ ਹੋਈ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੇ ਜਨਰਲਾਂ ਨੂੰ ਜ਼ਖੀਰਾ ਦਿੰਦਾ ਸੀ। ਅੱਛਾ ਜੀ। ਤੇ ਸਾਡੇ ਵਡੇਰੇ ਨੂੰ ਉੱਥੇ ਧਰਮ ਸਿੰਘ ਨੂੰ ਜ਼ਖੀਰ ਮਿਲੀ ਜ਼ਿਲ੍ਹਾ ਸਿਆਲਕੋਟ ਵਿੱਚ। ਅੱਛਾ, ਇਹ ਜਿਹੜਾ ਤਰਖਾਲੀਆ ਪਿੰਡ, ਇੱਥੇ ਤੈਨੂੰ ਜਗੀਰ ਚੋਂ ਜ਼ਮੀਨ ਮਿਲੀ ਹੋਈ ਹੈ? ਨਹੀਂ, ਇਹ ਜ਼ਖੀਰ ਨਹੀਂ ਮਿਲੀ, ਇਹ ਤਾਂ ਹੋਰ ਪਿੰਡ ਹੀ ਸੀਗਾ। ਉਹ ਖਾਸ ਸਿਆਲਕੋਟ ਦੇ ਵਿੱਚ ਜ਼ਖੀਰ ਮਿਲੀ ਸੀ। ਉਹ ਪਿੰਡ ਜਿਹੜੀ ਜ਼ਖੀਰ 'ਚ ਪਿੰਡ ਮਿਲਿਆ ਸੀ, ਉਹਦਾ ਨਾਂ ਸੀ ਜਿਹਨੇ ਕਿ ਊਰਾ। ਹਾਂਜੀ, ਊਰਾ ਪਿੰਡ ਸੀ। ਊਰਾ ਪਿੰਡ ਦੇ ਵਿੱਚ ਸਿਆਲਕੋਟ ਊਰਾ ਪਿੰਡ। ਊਰਾ ਊਰਾ ਸਿਆਲਕੋਟ ਦੇ ਨਾਲ ਲੱਗਦਾ ਸੀ। ਅੱਛਾ ਜੀ। ਉਹ ਜ਼ਖੀਰ ਮਿਲ ਗਈ, ਸਾਰਾ ਪਿੰਡ ਹੀ ਜਿਹੜੇ ਕਿ ਊਰੇ ਦੀ ਜ਼ਮੀਨ ਸਾਡੇ ਵੱਡ ਵਡੇਰੇ ਨੂੰ ਮਿਲ ਗਈ। ਅੱਛਾ ਜੀ। ਧਰਮ ਸਿੰਘ ਨੂੰ। ਅੱਛਾ ਜੀ। ਉਹਦੀ ਰਿਹਾਇਸ਼ ਸਿਆਲਕੋਟ ਦੇ ਵਿੱਚ, ਉੱਥੇ ਵੀ ਉਹਨੂੰ ਜਗ੍ਹਾ ਮਿਲੀ ਸੀ ਜਿੱਥੇ ਉਹਨੇ ਰਿਹਾਇਸ਼ ਰੱਖੀ। ਲਾਹੌਰ ਤੋਂ ਜਾ ਕੇ ਉੱਥੇ ਸਿਆਲਕੋਟ ਅੱਛਾ ਜੀ। ਪਰਿਵਾਰ ਆਪਣਾ ਉੱਥੇ ਲੈ ਗਿਆ। ਅੱਛਾ। ਸਿਆਲਕੋਟ ਜ਼ਮੀਨ ਦੀ ਦਖਲ ਲਿਆ। ਉਸ ਪਿੰਡ ਦੇ ਵਿੱਚ ਲੋਕ ਪਹਿਲਾਂ ਸ਼ੁਰੂ ਤੋਂ ਵਸਦੇ ਸੀ ਜਿਹੜੇ, ਉਹ ਰਾਈਜਾਰ ਸੀ, ਜਿਹਨੇ ਉਹ ਐਵੇਂ ਜ਼ਮੀਨ ਜਮਾਨ ਵਾਹੀ ਜਾਂਦੇ ਸੀ, ਜਿਹਨੇ ਉਹਨਾਂ ਦਾ ਜ਼ਮੀਨ ਉਹਨਾਂ ਦੇ ਨਾਂ ਕੋਈ ਨਹੀਂ ਸੀ। ਅੱਛਾ ਜੀ। ਤੇ ਸਰਕਾਰ ਉਹ ਜ਼ਮੀਨ ਦਿੰਦੀ ਸੀ ਜਿਹੜੀ ਸਰਕਾਰ ਦੀ ਹੁੰਦੀ ਸੀ। ਅੱਛਾ। ਉਹ 900 ਖੇਤ ਮਿਲਿਆ ਅੱਛਾ। ਸਰਦਾਰ ਧਰਮ ਸਿੰਘ ਨੂੰ। ਅੱਛਾ। ਤੇ ਉਹਦੀ ਉਹਨਾਂ ਨਿਸ਼ਾਨਦੇਹੀ ਲਈ ਪਰਿਵਾਰੀ ਗੰਦੌਰ ਗਏ ਤੇ ਬਾਅਦ ਚ ਉਹ ਲੈ ਕੇ ਆਪਣੇ ਸਿਆਲਕੋਟ ਘਰ ਆਏ ਤੇ ਮੁੜ ਕੇ ਉਹਨਾਂ ਦੇ ਖਿਆਲ ਚ ਆਇਆ ਵੀ ਖੇਤੀ ਤੇ ਕਰਨੀ ਨਹੀਂ ਸਾਡੇ ਪਰਿਵਾਰ ਨੇ, ਤੇ ਉਹਨਾਂ ਲੋਕਾਂ ਨਾਲ ਗੱਲ ਕਰ ਆਈਏ ਜਿਹੜੇ ਜ਼ਮੀਨ ਵਾਹੁੰਦੇ ਆ। ਹਾਂਜੀ। ਫਿਰ ਸਰਦਾਰ ਧਰਮ ਸਿੰਘ ਨੇ ਉਹਨਾਂ ਨੂੰ ਸੁਨੇਹਾ ਘੱਲਿਆ, ਬਈ ਤੁਸੀਂ ਸਾਰੇ ਇਕੱਠੇ ਹੋਏ ਹੋ ਤੇ ਮੈਂ ਤੁਹਾਡੇ ਕੋਲ ਆਉਣਾ। ਫਿਰ ਸਰਦਾਰ ਧਰਮ ਸਿੰਘ ਗਿਆ ਤੇ ਉਹ ਲੋਕ ਡਰੇ ਹੋਏ ਸੀ ਕਿ ਸਰਦਾਰ ਸਾਨੂੰ ਇੱਥੋਂ ਕੱਢ ਦੇਗਾ। ਵੀ ਸਰਦਾਰ ਤੇ ਇਹ ਨਹੀਂ ਚਾਹੁੰਦਾ ਕੀ ਲੋੜ ਕੱਢਣ ਦੀ। ਉਹਨਾਂ ਨੂੰ ਇਹ ਜ਼ਰੂਰ ਗੱਲ ਕਹੀ ਵੀ ਉਹ ਕਹਿਣਗੇ ਮੈਂ ਮਾਲਕ ਹਾਂ, ਮੈਨੂੰ ਵੀ ਕੁਝ ਵਿੱਚੋਂ ਇਹਦੇ ਆਮਦਨ ਆਉਣੀ ਚਾਹੀਦੀ ਹੈ। ਉਹਨਾਂ ਆਖਿਆ ਵੀ ਹੁਕਮ ਕਰੋ ਸਰਦਾਰ ਜੀ। ਉਹ ਕਹਿੰਦਾ ਬਹੁਤਾ ਨਹੀਂ ਮੈਂ ਚਾਹੁੰਦਾ, ਮੈਨੂੰ ਤੁਸੀਂ ਇੱਕ ਖੇਤ ਵਿੱਚੋਂ ਸਾਲ ਦੇ ਮਣ ਦਾਣੇ ਦੇ ਦਿਆ ਕਰੋ, ਮੇਰੇ ਘਰ ਪਹੁੰਚਦੇ ਕਰ ਦਿਓ, ਮੈਂ ਇੱਥੇ ਲੈਣ ਨਹੀਂ ਆਉਣਾ। ਚਲੋ ਉਹਨਾਂ ਲੋਕਾਂ ਦਾ ਵੀ ਵੈਸੇ ਉਹ ਸੌਖੇ ਹੋ ਗਏ, ਜਾਨੇ ਕੋਈ ਡਰ ਸੀ ਦੂਰ ਹੋ ਗਿਆ। ਤੇ ਸਰਦਾਰ ਮੁੜ ਕੇ ਉੱਥੇ ਗਿਆ ਨਹੀਂ, ਉਹ ਏਦਾਂ ਹੀ ਉਹਦੇ ਘਰ ਸਾਲ ਪਿੱਛੋਂ ਦਾਣੇ ਲੈ ਛੱਡ ਆਉਂਦੇ ਸੀ। ਬਹੁਤ ਚਿਰ ਸਮਾਂ ਲੰਘ ਗਿਆ, ਏਦਾਂ ਹਾਲ ਹੋਈ ਕਿ ਉਹਨਾਂ ਦਾ ਅੱਗੋਂ ਸਰਦਾਰ ਧਰਮ ਸਿੰਘ ਦੇ 3 ਬੱਚੇ ਹੋਏ। ਅੱਛਾ। ਤੇ ਇੱਕ ਦਾ ਨਾਂ ਸਰਦਾਰ ਵਸਾਵਾ ਸਿੰਘ ਸੰਧੂ ਤੇ ਦੂਸਰੇ ਦਾ ਨਾਂ ਸਰਦਾਰ ਚੰਦਾ ਸਿੰਘ ਸੰਧੂ। ਅੱਛਾ। ਤੇ ਤੀਸਰੇ ਦਾ ਨਾਂ ਸਰਦਾਰ ਮੇਹਰ ਸਿੰਘ ਸੰਧੂ। ਮੇਹਰ ਸਿੰਘ। ਹਾਂ। ਵਸਾਵਾ ਸਿੰਘ ਸੰਧੂ। ਹਾਂ, ਮੇਹਰ ਸਿੰਘ। ਮੇਹਰ ਸਿੰਘ ਤੇ ਚੰਦਾ ਸਿੰਘ ਸੰਧੂ। ਹਾਂ। ਅੱਛਾ ਜੀ। ਇਹ ਧਰਮ ਸਿੰਘ ਦੇ ਪੁੱਤਰ ਸਨ। ਆਹ ਧਰਮ ਸਿੰਘ ਦੇ ਪੁੱਤਰ ਸਨ। ਅੱਛਾ ਜੀ। ਇਹ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਪੰਜਾਬ ਦੇ ਉੱਤੇ, ਹਿੰਦੁਸਤਾਨ ਤੇ। ਹਾਂਜੀ ਹਾਂਜੀ। ਅੰਗਰੇਜ਼ਾਂ ਨੇ ਆ ਕੇ ਸਾਰਾ ਆਪਣਾ ਕਾਰੋਬਾਰ ਚਲਾਇਆ। ਉਹਨਾਂ ਨੇ ਮਹਾਰਾਜੇ ਰਣਜੀਤ ਸਿੰਘ ਨੇ ਜਿਹੜੇ ਕੰਮ ਕੀਤੇ ਸੀ ਉਹਦੇ ਬਾਰੇ ਸੋਚਿਆ, ਜੋ ਜ਼ਮੀਰਾਂ ਦਿੱਤੀਆਂ ਸੀ ਉਹਦੇ ਬਾਰੇ ਸਭ ਕੁਝ ਦੇਖਿਆ। ਤੇ ਜਿਨ੍ਹਾਂ ਦੇ ਪਾਸ ਉਹ ਜ਼ਗੀਰ ਦੇ ਕਾਗਜ਼ ਨਿਕਲੇ, ਹਾਂਜੀ, ਉਹਨਾਂ ਨੇ ਕੁਝ ਨਹੀਂ ਕਿਹਾ। ਕਈਆਂ ਕੋ ਜ਼ਗੀਰ ਦੇ ਕਾਗਜ਼ ਜਿਹੜੇ ਬਣੇ ਸੀ ਜ਼ਮੀਨ ਦੇ, ਉਹ ਗੁਆਚ ਗਏ ਸੀ। ਅੱਛਾ ਜੀ। ਜਿਹਨੇ ਘਰਾਂ 'ਚ ਰੱਖੇ ਸੀ ਤੇ ਇੰਨੀ ਸੰਭਾਲ ਨਹੀਂ ਹੋਈ ਤੇ ਕਾਗਜ਼ ਨਹੀਂ ਲੱਭ ਸਕੇ। ਅੱਛਾ ਜੀ। ਉਹਨਾਂ ਦੀ ਜ਼ਮੀਨ ਫਿਰ ਉਹ ਫਸ ਗਈ, ਉਹ ਅੰਗਰੇਜ਼ਾਂ ਨੇ ਉਹਨਾਂ ਤੋਂ ਜ਼ਮੀਨ ਲੈ ਲਈ। ਜਾਣੀ ਕਿ ਜਿਹੜੇ ਤੁਹਾਡੇ ਕੋਲ ਕਾਗਜ਼ ਬਾਪੂ ਜੀ ਹੋਰਾਂ ਵਾਲੇ ਸੀਗੇ ਉਹ ਮਿਲੇ ਨਹੀਂ ਸੀ? ਮਿਲੇ ਨਹੀਂ। ਅੱਛਾ। ਤੇ ਫਿਰ ਜਿਹੜੀ ਜ਼ਗੀਰਦਾਰੀ ਸਾਰੀ ਚੱਲੀ ਧਰਮ ਸਿੰਘ ਤੇ ਉਹ ਪਹਿਲਾਂ ਗੁਜ਼ਰ ਗਏ, ਚੜਾਈ ਕਰ ਗਏ ਸੀ।
ਇਹ ਸਰਦਾਰ ਚੰਦਾ ਸਿੰਘ ਜਿਹੜਾ ਦੂਜਾ ਪਰਿਵਾਰ ਸੀ ਉਹ ਰਹਿ ਗਿਆ। ਹੁਣ ਉਹਦਾ ਖਾਲੀ ਜਿਹੜੀ 14 ਕਨਾਈ ਥਾਂ ਜਿਹੜਾ ਬਗੀਚੀ ਮਿਲੀ ਸੀ ਸ਼ਹਿਰ ਦੇ ਵਿੱਚ ਹੈ ਉਹ ਜਿਹੜੀ ਉਹ ਨਹੀਂ ਗਈ। ਬਾਕੀ ਸਭ ਜ਼ਮੀਨ ਜਿਹੜੀ 900 ਕਿੱਲਾ ਦੀ ਚਲੀ ਗਈ, ਉਹ ਉਹਨਾਂ ਦੇ ਨਾਂ ਹੀ ਰਹੀ ਜਿਹੜੇ ਹੈ ਸ਼ਹਿਰ ਦੇ ਵਿੱਚ ਬਗੀਚੀ। ਉਸ ਤੋਂ ਬਾਅਦ ਉਹ ਜ਼ਿਮੀਂਦਾਰ ਪਰਿਵਾਰ ਜਿਹੜੇ ਆ ਜ਼ਮੀਨ ਤੋਂ ਬਿਨਾਂ ਕੀ ਕਰ ਸਕਦੇ, ਚਲੋ ਜਿਵੇਂ ਵੀ ਹੈ ਸੀ ਗੁਜ਼ਾਰਾ ਕਰਦੇ ਰਹੇ। ਉਸ ਤੋਂ ਬਾਅਦ ਇਹ ਜਿਹੜੇ ਪੁੱਤਰ ਸੀ ਮੇਹਰ ਸਿੰਘ ਤੇ ਕਾਲੇ ਸਾਵਾ ਸਿੰਘ ਦੀ, ਉਹਨਾਂ ਦੀ ਸ਼ਾਦੀ ਹੋ ਗਈ ਸੀ। ਉਹਨਾਂ ਦਾ ਵੀ ਵਿਆਹ ਹੋ ਗਿਆ ਸੀ? ਉਹਨਾਂ ਦੇ ਵਿਆਹ ਹੋ ਗਿਆ। ਚੰਦਾ ਸਿੰਘ ਦਾ ਵਿਆਹ ਜੇ ਨਹੀਂ ਸੀ ਹੋਇਆ। ਅੱਛਾ ਜੀ। ਜੋ ਸਾਡਾ ਦਾਦਾ ਸੀ, ਹਾਂਜੀ। ਉਹਨੂੰ ਜ਼ਮੀਨ ਜਾਣ ਦਾ ਬੜਾ ਦੁੱਖ ਹੋਇਆ ਅੱਛਾ। ਵੀ ਇਹ ਜ਼ਮੀਨ ਹੁਣ ਆਪਣਾ ਕਿੱਦਾਂ ਗੁਜ਼ਾਰਾ ਹੋਵੇਗਾ। ਉਹ ਉਸ ਟਾਈਮ ਅੰਗਰੇਜ਼ਾਂ ਦੀ ਫੌਜ ਵਿੱਚ ਭਰਤੀ ਹੋ ਗਏ। ਅੱਛਾ। ਉਹ ਫੌਜ ਚਲੇ ਗਏ ਤੇ ਦਿਲ ਚ ਗੱਲ ਇਹ ਹੋਵੇ ਜ਼ਮੀਨ ਕਿਵੇਂ ਬਣੇ। ਉਹ ਫੌਜ ਜਾ ਕੇ ਉਹਨਾਂ ਜਿਹੜੀ ਉਹਨਾਂ ਦੀ ਤਨਖਾਹ ਸੀ ਉਹ ਆਪਣੇ ਕੋਲ ਰੱਖਦੇ ਸੀ ਤੇ ਇਸ ਤਰ੍ਹਾਂ ਕਰਕੇ ਉਹ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਫਿਰ ਇਹ ਜ਼ਮੀਨ ਦੂਸਰੇ ਪਿੰਡ ਇੱਕ ਤਰਕਾਲੀਆਂ ਪਿੰਡ ਸ਼ਹਿਰ ਦੇ ਨੇੜੇ ਲੱਗਦਾ ਸੀ, ਉਹ 'ਚ ਕੋਈ ਰਿਸ਼ਤੇਦਾਰ ਸੀ। ਉਹਨਾਂ ਬਾਤਚੀਤ ਕਰਕੇ ਉੱਥੇ ਜ਼ਮੀਨ ਲੈਣੀ ਸ਼ੁਰੂ ਕੀਤੀ ਥੋੜ੍ਹੀ ਥੋੜ੍ਹੀ। ਅੱਛਾ ਜੀ। ਤੇ ਉਹ ਰਿਸ਼ਤੇਦਾਰ ਵੀ ਸਾਡੇ ਦਾਦੇ ਦਾ ਬਹੁਤ ਖਾਸ ਸੀ, ਇਮਾਨਦਾਰ ਸੀ। ਹੁਣ ਕਿਹਾ ਕੋਈ ਨਹੀਂ ਜ਼ਮੀਨ ਬਣਾ ਲਾਂਗੇ। ਜ਼ਮੀਨ ਵੀ ਉਦੋਂ ਬਹੁਤ ਰਿਆਰ ਸੀ। ਉਹ ਕਹਿੰਦੇ ਕਿ ਬਹੁਤ ਹੀ ਜ਼ਮੀਨ ਦੀ ਕੋਈ ਪੁੱਛਗਿੱਛ ਨਹੀਂ ਸੀ। ਚੰਗੀ ਜ਼ਮੀਨ 40,000 ਨੂੰ ਮਿਲ ਜਾਂਦੀ ਸੀ। ਖੇਤ ਇੱਕ ਹਲਕੀ ਦੀ ਜਿਹੜੀ ਉਦੋਂ ਵੀ ਰਿਆਤ ਮਿਲਦੀ ਸੀ ਤੇ ਉਹਦੇ ਨਾਲ 2 ਸਾਲ ਤੋਂ ਬਾਅਦ ਛੁੱਟੀ ਉੱਥੇ ਗਏ ਆਪਣੇ ਤਰਕਾਲੀ ਆਪਣੇ ਰਿਸ਼ਤੇਦਾਰ ਕੋਲ ਨਾਲ ਗੱਲ ਕੀਤੀ ਤੇ ਪਹਿਲੀ ਛੁੱਟੀ ਵਿੱਚ ਹੀ ਉਹ 2.5 ਕਿੱਲੇ ਜ਼ਮੀਨ ਖਰੀਦ ਲਈ। ਅੱਛਾ ਜੀ। ਅੱਛਾ, ਪਹਿਲੀ ਛੁੱਟੀ 'ਚ 2.5 ਕਿੱਲੇ ਜ਼ਮੀਨ ਖਰੀਦ ਲਈ ਤਰਕਾਲੀਆਂ 'ਚ? ਹਾਂ। ਤੇ ਫਿਰ ਦੂਸਰੇ ਉਹ ਜ਼ਮੀਨ ਜਿਹੜੀ ਖਰੀਦੀ 2.5 ਕਿੱਲੇ ਉਹ ਜਿਹੜੇ ਗਾਂ ਹਿੱਸੇ ਦੇਤੀ, ਉਹਦੀ ਵੀ ਆਮਦਨ ਥੋੜ੍ਹੀ ਬਹੁਤੀ ਰਹੀ। ਦੂਸਰੇ ਬਾਅਦ 2 ਸਾਲ ਬਾਅਦ ਫਿਰ ਛੁੱਟੀ ਆਇਆ, ਫਿਰ ਉਸ ਕੋਲ ਹੋਰ ਪੈਸੇ ਵੀ ਹੋ ਗਏ। ਫਿਰ ਉਹਨੂੰ 5 ਖੱਤੇ ਬਣ ਗਏ ਉਹਦੇ। ਅੱਛਾ ਜੀ। 5 ਖੱਤੇ ਲਏ ਜਿਹੜੇ ਕਿ ਆ ਗਏ ਕੁਝ ਜ਼ਮੀਨ ਦੇ ਦਾਣੇ ਵਿੱਚ ਹੀ ਕੁਝ ਤੇ 5 ਖੱਤੇ ਬਣਾ ਲਏ। ਏਦਾਂ ਹੁਣ ਆਪਣੇ 15 ਸਾਲ ਦੀ ਸਰਵਿਸ ਵਿੱਚ ਅੱਛਾ, ਮਿਹਨਤ ਕਰਕੇ ਜ਼ਮੀਨ ਬਣਾ ਲਈ। ਮਿਹਨਤ ਕਰਕੇ ਜ਼ਮੀਨ ਬਣਾ ਲਈ ਤੇ 75 ਖੇਤ ਜ਼ਮੀਨ ਦੇ ਫੁੱਲ ਬਣਾਏ। 75 ਖੇਤ ਜ਼ਮੀਨ ਦੇ? ਹਾਂ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਉਸ ਪਿੰਡ ਵਿੱਚ ਵੀ ਕੋਠੇ ਵੀ ਪਾਏ। ਅੱਛਾ ਜੀ। ਘਰ-ਬਾਰ ਬਣਾਇਆ। ਪਹਿਲਾਂ ਤਾਂ ਮੈਨੂੰ ਆਪਣੀ ਹਵੇਲੀ ਬਾਰੇ ਦੱਸੋ ਵੀ ਹਵੇਲੀ ਕਿੱਡੀ ਕੁ ਸੀ? ਹਵੇਲੀ ਤਾਂ ਸਾਡੇ ਸਰਦਾਰ ਚੰਦਾ ਸਿੰਘ ਨੇ ਪਹਿਲਾਂ ਘਰ ਉੱਥੇ ਬਣਾਇਆ ਸੀ। ਅੱਛਾ ਜੀ। ਹਵੇਲੀ ਦੇ ਵਿੱਚ ਹੀ। ਅੱਛਾ। ਹਵੇਲੀ ਪੂਰੀ ਏਕੜ ਵਿੱਚ ਸੀਗੀ। ਅੱਛਾ, 1 ਏਕੜ ਵਿੱਚ ਸੀਗੀ ਹਵੇਲੀ? ਹਾਂ, ਜਿਹਦੇ ਵਿੱਚ ਬਰਾਂਡੇ ਵੀ ਸੀਗੇ, ਮਕਾਨ ਹੋਰ ਵੀ ਸੀ ਅੱਛਾ। ਤੇ ਆਪਣਾ ਉੱਥੇ ਜਿਹੜਾ ਘਰ ਬਣਾਇਆ ਸੀ ਤੇ ਉਹ ਟਾਈਮ ਦੇ ਡਿਜ਼ਾਈਨਾਂ ਦੇ ਕੋਠੀ ਵਰਗਾ ਹੀ ਸੀ। ਅੱਛਾ। ਤੇ ਪਹਿਲਾਂ ਘਰ ਉਹ ਬਣਾਇਆ। ਫਿਰ ਸਾਡਾ ਦੂਸਰਾ ਥਾਂ ਪਿੰਡ ਦੇ ਵਿੱਚ ਸੀ, ਖੁੱਲਾ ਬਹੁਤ ਸੀ ਤੇ ਅੱਧਾ ਦੇ ਤਾਏ ਦੂਜੇ ਵਸਾਵਾ ਸਿੰਘ ਨੂੰ ਦਿੱਤਾ ਵੀ ਘਰ ਪਾ ਲਾ। ਅੱਛਾ, ਜਿਹੜੇ ਉੱਥੇ ਸਿਆਲਕੋਟ ਲਿਆਂਦੇ ਵਸਾਵਾ ਦੇ? ਹਾਂ। ਤੇ ਅੱਧੇ ਵਿੱਚ ਸਾਡੇ ਬਾਪ ਨੇ ਖੇਮ ਸਿੰਘ ਨੇ ਘਰ ਪਾ ਲਏ। ਤੇ ਬਾਕੀ ਰਹੀ ਗੱਲ ਵੀ ਉੱਥੇ ਦੇ ਬਚਪਨ ਦੀਆਂ ਖੇਡਾਂ ਕਿੰਨਾ ਕਰਦੇ ਰਹੇ। ਕੋਈ ਯਾਦ ਹੈਗੇ ਤੁਹਾਨੂੰ ਨਾਂ ਜਿਹੜੇ ਤੁਹਾਡੇ ਮਿੱਤਰ, ਮੁਸਲਮਾਨ ਮਿੱਤਰ? ਕਿਉਂ ਹਿੰਦੂ ਵੀ ਮਿੱਤਰ ਸੀਗੇ ਬੱਚੇ ਬਚਪਨ ਦੀਆਂ ਖੇਡਾਂ ਦੇ ਤੇ ਪਰ ਉਹ ਤੇ ਇੱਧਰ ਆ ਗਏ। ਅੱਛਾ। ਤੇ ਜਿਹੜੀ ਮੁਸਲਮਾਨਾਂ ਦੀਆਂ ਗੱਲਾਂ ਕਰਦੇ ਆ ਵੀ ਉਹਨਾਂ ਦੇ ਗੁਆਂਢੀ ਇੱਕ ਮੁੰਡਾ ਯੂਸਫ। ਹਾਂ। ਅੱਛਾ। ਉਹਨਾਂ ਨਾਲ ਖੇਡਾਂ ਖੇਡਦੇ ਰਹੇ। ਯੂਸਫ ਦੇ ਮੇਰੇ ਤੋਂ ਕੁਝ ਵੱਡਾ ਹੀ ਸੀ, ਗੁਆਂਢੀ ਸੀ। ਅੱਛਾ। ਤੇ ਇੱਕ ਸੁਲਤਾਨ ਸੀ। ਸੁਲਤਾਨ? ਸੁਲਤਾਨ ਅੱਛਾ। ਜਵਾਨ ਖਾਨ ਦਾ ਪੁੱਤਰ। ਕਿਹਦਾ?
ਦੀਵਾਨ ਖਾਨ ਦਾ ਪੁੱਤਰ ਸੁਲਤਾਨ ਦੀਵਾਨ ਖਾਨ ਦਾ ਪੁੱਤਰ। ਠੀਕ ਹੈ। ਉਹ ਵੀ ਸਾਡਾ ਖੇਡਦਾ ਰਿਹਾ। ਠੀਕ ਹੋਰ ਹੈ। ਵੀ ਛੋਟੇ ਮੋਟੇ ਮੁੰਡੇ ਖੇਡਦੇ, ਜਿੱਦਾਂ ਗੁੱਲੀ ਡੰਡਾ ਹੋਇਆ, ਹੋਰ ਆਪਣਾ ਜਿੱਦਾਂ ਛੋਟੀਆਂ ਖੇਡਾਂ ਬੱਚੇ ਖੇਡਦੇ ਆ। ਅੱਛਾ ਜੀ। ਉਹਨਾਂ ਨਾਲ ਵੀ ਤੇ ਖੇਡਦੇ ਕੋਈ ਆ। ਕੁੜੀਆਂ ਜਿਹੜੀਆਂ ਬੱਚੇ ਉਦੋਂ ਸਾਰੇ ਰਲ ਮਿਲ ਕੇ ਕੁੜੀਆਂ ਮੁੰਡੇ ਖੇਡਦੇ ਸੀ? ਉਹ ਤਾਂ ਉਦੋਂ ਇਹ ਕੁੜੀਆਂ ਮੁੰਡੇ ਸਭ ਬੱਚੇ ਖੇਡਦੇ। ਖੈਰ ਉਦੋਂ ਕੁੜੀਆਂ ਸਕੂਲਾਂ ਵਿੱਚ ਪੜ੍ਹਦੀਆਂ ਨਹੀਂ ਸੀ। ਅੱਛਾ ਜੀ। ਬਿਲਕੁਲ ਪੜ੍ਹਾਈ ਨਹੀਂ ਸੀ। ਅੱਛਾ ਪਿੰਡਾਂ 'ਚ ਪੜ੍ਹਾਈ ਕੋਈ, ਸਕੂਲਾਂ 'ਚ ਕੁੜੀਆਂ ਦੀ ਕੋਈ ਨਹੀਂ ਸੀ। ਅੱਛਾ ਜੀ। ਨਾ ਮੁਸਲਮਾਨਾਂ ਦੀ, ਨਾ ਕੋਈ ਸਿੱਖਾਂ ਹਿੰਦੂਆਂ ਦੀ। ਤੇ ਸਿਰਫ ਬੱਚੇ ਸਕੂਲਾਂ ਵਿੱਚ ਪੜ੍ਹਦੇ ਸੀ। ਉਰਦੂ ਉਦੋਂ ਪੜ੍ਹਾਈ ਸੀ, ਉਰਦੂ ਇੱਕ ਇਲਮ ਦੀ ਪੜ੍ਹਾਈ ਸੀ ਤੇ ਲੋਕ ਪੜ੍ਹਦੇ ਸੀ। ਕਈ ਜ਼ਿਆਦਾ ਪੜ੍ਹ ਜਾਂਦੇ ਸੀ, ਕਈ ਨਹੀਂ ਸੀ ਪੜ੍ਹਦੇ। ਜੋ ਵੀ ਹੋਇਆ ਵਧੀਆ ਹੋ ਗਿਆ। ਤੇ ਜਿਹੜੀ ਆਪਣੀ ਹਵੇਲੀ ਸੀ ਉਹ ਪਿੰਡੋਂ ਬਾਹਰ ਸੀ? ਆਹ ਹਵੇਲੀ ਥੋੜੀ ਜਿਹੀ ਪਿੰਡ ਨਾਲ ਵੱਖਰੀ ਸੀ। ਅੱਛਾ ਜੀ। ਪਿੰਡ ਦੀ ਹੱਦ ਤੋਂ ਸਿਰਫ 20 ਕਦਮ ਦੂਰ ਸੀ। ਅੱਛਾ ਅੱਛਾ। ਹਾਂ, ਉਹ ਖੇਤਾਂ ਵਿੱਚ ਹੀ ਸੀ। ਠੀਕ ਠੀਕ ਠੀਕ। ਤੇ ਜਿਹੜਾ ਜਦੋਂ ਤੁਸੀਂ ਪਾਕਿਸਤਾਨ ਨੂੰ ਆਏ ਹੋ ਤੇ ਉੱਥੇ ਕਿੰਨਾ ਕੋਈ ਆਪਣਾ ਨੁਕਸਾਨ, ਕੋਈ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਹੋਇਆ ਤਾਂ ਨਹੀਂ ਸੀ? ਨੁਕਸਾਨ ਪਾਕਿਸਤਾਨ ਤੋਂ ਜਦੋਂ ਆਏ ਤੇ ਪਹਿਲਾਂ ਦੁਨੀਆ ਇਧਰ ਨੂੰ ਆਈ। ਜਿਹੜਾ ਕੈਂਪ ਪਹਿਲਾਂ ਕਿੱਥੇ ਲੱਗਾ ਸੀ? ਨਹੀਂ ਹੋਇਆ ਵੀ ਦੁਨੀਆ ਇਧਰ ਆਉਣੀ ਸ਼ੁਰੂ ਹੋ ਗਈ ਜਦੋਂ ਹੁਕਮ ਹੋਇਆ। ਹਾਂਜੀ। ਵੀ ਤੁਸੀਂ ਹੁਣ ਰਾਵੀ ਦਰਿਆ ਟੱਪ ਕੇ ਤੇ ਹਿੰਦੁਸਤਾਨ ਜਾਣਾ, ਸਿੱਖਾਂ ਨੂੰ, ਹਿੰਦੂਆਂ ਨੂੰ। ਤੇ ਇੱਧਰਲੇ ਜਿਹੜੇ ਮੁਸਲਮਾਨ ਸੀ ਰਾਵੀ ਉਰਲੇ ਪਾਸੇ ਜਲੰਧਰ ਦੇ, ਅੰਮ੍ਰਿਤਸਰ ਦੇ ਏਰੀਆ 'ਚ, ਉਹਨਾਂ ਨੂੰ ਉਧਰ ਜਾਣਾ ਪੈਣਾ ਸੀ। ਤੇ ਜਦੋਂ ਅਸੀਂ ਉੱਥੋਂ ਫਿਰ ਨਿਕਲਣਾ ਸ਼ੁਰੂ ਕੀਤਾ ਤੇ ਲੋਕ ਏਦਾਂ ਤੁਰ ਪਏ, ਥੋੜੇ ਕਾਫਲੇ ਵਿੱਚ ਹੀ। ਉਹਨਾਂ ਦਾ ਰਾਹ 'ਚ ਲੁੱਟਮਾਰ ਬਹੁਤ ਹੋਈ ਤੇ ਚੋਰਾਂ ਡਾਕੂਆਂ ਨੇ ਨੁਕਸਾਨ ਬਹੁਤ ਕੀਤਾ ਤੇ ਲੋਕ ਡਰ ਗਏ। ਫਿਰ ਇਹ ਸਾਡੇ ਜ਼ਿਲ੍ਹੇ 'ਚ ਲੋਕ ਇਕੱਠੇ ਹੋਏ, ਕਹਿਣ ਲੱਗੇ ਵੀ ਇਕੱਲੇ ਇਕੱਲੇ ਜਾਣ 'ਚ ਨੁਕਸਾਨ ਹੁੰਦਾ, ਆਪਾਂ ਪੂਰਾ ਜ਼ਿਲ੍ਹਾ ਇੱਕ ਨਾਲ ਇਕੱਠਾ ਹੋਈਏ। ਅੱਛਾ ਜੀ। ਸਿਆਲਕੋਟ ਦੇ ਨੇੜੇ 5-4 ਮੀਲ ਤੇ ਇੱਕ ਕਸਬਾ ਬਡਿਆਣਾ ਸੀ। ਬਡਿਆਣਾ? ਤੇ ਬਡਿਆਣਾ ਪਿੰਡ ਸੀ, ਕਸਬਾ ਵੀ ਸੀ। ਅੱਛਾ। ਤੇ ਉਹਦੇ ਵਿੱਚ ਇਕੱਠ-ਵੱਠ ਕੀਤਾ। ਉੱਥੇ ਲੋਕਾਂ ਨੂੰ ਆਉਣ ਵਾਸਤੇ ਕਿਹਾ, ਸਾਰਾ ਜ਼ਿਲ੍ਹਾ ਉੱਥੇ ਇਕੱਠਾ ਹੋ ਗਿਆ। ਜਦੋਂ ਪੂਰਾ ਜ਼ਿਲ੍ਹਾ ਇਕੱਠਾ ਹੋ ਗਿਆ, ਕੁਝ ਪਿੰਡ ਰਹਿ ਵੀ ਗਏ, ਉਹਨਾਂ ਨੇ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਇਕੱਠਾ ਕਾਫਲਾ ਜਦੋਂ ਹੋ ਗਿਆ ਤੇ ਫਿਰ ਉੱਥੋਂ ਹਿੰਦੁਸਤਾਨ ਨੂੰ ਰਵਾਨਾ ਹੋਇਆ। ਪਹਿਲਾ ਕੈਂਪ ਉੱਥੋਂ ਬਡਿਆਣੇ ਤੋਂ ਫਿਰ ਦੁਬਾਰਾ ਕਿੱਥੇ ਬੈਠੇ ਤੁਸੀਂ ਆ ਕੇ ਕੈਂਪ 'ਚ? ਉਹ ਦੱਸਦੇ ਆ ਨਾ ਵੀ ਬਡਿਆਣਾ ਸ਼ਹਿਰ ਦੇ ਏਰੀਏ 'ਚ ਹੀ ਲੱਗਦਾ ਸੀ। ਅੱਛਾ ਜੀ। ਇਹਦੇ ਕੈਂਪ ਲੱਗਾ ਤੇ ਪਹਿਲਾ ਕਾਫਲਾ ਪੂਰਾ ਜ਼ਿਲ੍ਹਾ ਬਹੁਤ ਵੱਡਾ ਸੀ, ਬਹੁਤ ਜਨਤਾ ਬੇਸ਼ੁਮਾਰ ਹੀ ਸੀ। ਤੇ ਉਹ ਵਿੱਚ ਜਿਹੜੇ ਬੰਦੇ ਮੁਖੀ ਬਣੇ ਕੈਂਪ ਨੂੰ ਤੋੜਨ ਵਾਲੇ, ਉਹ ਖਾਸ ਕਰਕੇ ਫੌਜੀ ਸੀ। ਅੱਛਾ। ਫੌਜੀਆਂ ਨੇ ਪਲਾਨ ਬਣਾ ਲਿਆ, ਫੌਜੀਆਂ ਨੇ। ਤੇ ਉਸ ਹਿਸਾਬ ਨਾਲ ਵੀ ਇਹ ਕਾਫਲੇ ਨੂੰ ਕਿਵੇਂ ਲਿਜਾਣਾ ਤੇ ਕਿਵੇਂ ਇਹਨੂੰ ਤੋੜ ਕੇ ਤੇ ਕਿਵੇਂ ਇਹਨੂੰ ਅੱਗੇ ਕਰਨਾ। ਕਾਫਲਾ ਉਹ ਲੰਬਾਈ 16 ਮੀਲ ਲੰਬਾ ਸੀ। ਅੱਛਾ। ਇੰਨੀ ਜਗ੍ਹਾ ਹੀ ਦੁਨੀਆ ਆ ਰਹੀ ਸੀ ਤੇ ਉਹਨੂੰ ਫੌਜੀਆਂ ਨੇ ਤੋੜਿਆ ਵੀ 8 ਵਜੇ ਉਹਨੂੰ ਤੋੜਨਾ ਤੇ 4 ਵਜੇ ਬੰਦ ਕਰ ਦੇਣਾ। ਅੱਛਾ। ਤਾਂ ਕਿ ਜਿਹੜੇ ਦੂਜੇ ਜਿਹੜੇ ਪਿੱਛੇ ਲੋਕ ਆ ਉਹ ਵੀ ਆ ਕੇ ਕੈਂਪ 'ਚ ਬਹਿ ਜਾਣਾ। ਇਸ ਤਰ੍ਹਾਂ ਹੀ ਪਹਿਲਾਂ ਸਾਡਾ ਬਡਿਆਣੇ ਤੋਂ ਤਹਿਸੀਲ ਜਿਹੜੀ ਲਾਗੇ ਲੱਗਦੀ ਸੀ ਪਸਰੂਰ। ਅੱਛਾ। ਪਸਰੂਰ ਵਿੱਚ ਰਾਤ ਕੱਟੀ। ਉਸ ਤੋਂ ਬਾਅਦ ਫਿਰ ਦੂਜੀ ਮੰਜ਼ਿਲ ਸਾਡੀ ਜਿਹੜੀ ਸੀ ਉਹ ਅਲੀਪੁਰ ਸੱਜਦਾ। ਅਲੀਪੁਰ? ਇੱਕ ਅਲੀਪੁਰ ਗਾਉਂ ਸੀ ਸਜਦਾਂ ਦਾ। ਸੱਜਦਾਂ ਦਾ ਗਾਉਂ? ਸੱਜਦਾਂ ਦੇ ਸੱਜਦ ਸੱਜਦ ਉਹਨਾਂ ਦਾ ਪਿੰਡ ਸੀਗਾ ਅਲੀਪੁਰ। ਹਾਂ, ਅਲੀਪੁਰ ਆ ਕੇ ਉਸ ਜ਼ਮੀਨ ਦੇ ਵਿੱਚ ਕੈਂਪ ਲੱਗਾ। ਅੱਛਾ। ਇਹ ਦੂਸਰਾ ਕੈਂਪ ਸੀ। ਤੀਸਰਾ ਕੈਂਪ ਨਾਰੋਵਾਲ ਦੀ ਤਹਿਸੀਲ 'ਚ ਲੱਗਾ। ਅੱਛਾ, ਤੀਸਰਾ ਕੈਂਪ ਨਾਰੋਵਾਲ ਲੱਗਾ ਕੇ। ਹਾਂ। ਤੇ ਚੌਥੀ ਮੰਜ਼ਿਲ 'ਚ ਅਸੀਂ ਰਾਵੀ ਟੱਪ ਗਏ ਸੀ 12 ਵਜੇ। ਕੋਈ ਨੁਕਸਾਨ ਤਾਂ ਨਹੀਂ ਹੋਇਆ? ਕੋਈ ਖਾਸ ਨੁਕਸਾਨ ਕੋਈ ਨਹੀਂ ਹੋਇਆ।
ਕੋਈ ਏਦਾਂ ਦਾ ਨਹੀਂ ਹੋਇਆ। ਸਹੀ ਸਲਾਮਤ ਆ ਗਏ। ਬਿਲਕੁਲ ਕੋਈ ਨੁਕਸਾਨ ਨਹੀਂ ਹੋਇਆ, ਬਿਲਕੁਲ ਉਹ ਅਮਨ ਅਮਾਨ ਤੇ ਆਪਣਾ ਘਰ-ਬਾਰ ਤੇ ਸਭ ਕੁਝ ਛੱਡ ਆਇਆ, ਆਪਣਾ ਜੋ ਸਮਾਨ ਸੀ ਕੋਈ ਲਿਆ ਨਹੀਂ ਸਕੇ। ਬਾਕੀ ਯਾਦਾਂ ਤੇ ਤੁਹਾਨੂੰ ਪਾਪਾ ਹੀ ਆਉਂਦੀਆਂ ਹੋਣੀਆਂ ਨੇ ਸਾਰੀਆਂ ਪੁਰਾਣੀਆਂ, ਕਦੀ ਕਦੀ ਚੇਤੇ ਕਰਦੇ ਹੋਵੋਗੇ ਉਹਨਾਂ ਦਿਨਾਂ ਨੂੰ? ਆਹ ਦਿਨਾਂ ਨੂੰ ਵੀ ਚਰਚੇ ਕਰਦੇ ਰਹੇ ਰਹੋ ਤੇ ਹੁਣ ਉਹ ਬਚਪਨ ਪਾਕਿਸਤਾਨ ਜਿੱਥੇ ਜਨਮ ਹੋਇਆ ਹੋਵੇ ਬੰਦੇ ਦਾ, ਉਹਨੂੰ ਯਾਦ ਤਾਂ ਆਉਂਦਾ ਹੀ ਹੈ। ਨਹੀਂ ਉਹ ਤਾਂ ਹੁਣ ਵੀ ਬਹੁਤ ਪਿਆਰਾ ਲੱਗਦਾ। ਦੇਸ਼ ਭਾਵੇਂ ਦੂਸਰਾ ਹੀ ਹੋ ਗਿਆ, ਜੋ ਜਿੱਥੇ ਜੰਮ ਤੋਂ ਕੱਟੀ ਤੇ ਮਜ਼ੇ ਲਏ ਜ਼ਿੰਦਗੀ ਦੇ, ਉਹ ਤੇ ਪਿਆਰਾ ਬਹੁਤ ਲੱਗਦਾ। ਅਸੀਂ ਭਾਵੇਂ ਇੱਥੇ ਹੁਣ 85 ਸਾਲ ਹੋ ਗਿਆ ਸਾਨੂੰ, ਅਜੇ ਇਹ ਨਹੀਂ ਧਰਤੀ ਚੰਗੀ ਲੱਗਦੀ ਜਿੱਥੇ ਅਸੀਂ ਰਹਿ ਰਹੇ ਹਾਂ। ਸਾਨੂੰ ਉਹ ਚੇਤਾ ਆਉਂਦਾ। ਬਿਲਕੁਲ ਇਹ ਪਾਪਾ ਜੀ ਬੜੀ ਵਧੀਆ ਗੱਲ ਹੈ, ਤੁਹਾਨੂੰ ਆਉਂਦਾ। ਅਸੀਂ ਭਾਵੇਂ ਇੱਥੇ ਜੰਮੇ ਪਰ ਸਾਡੀ ਰੂਹ ਵੀ ਉੱਥੇ ਫਿਰਦੀ ਹੈ ਜਿੱਥੇ ਸਾਡੇ ਬਜ਼ੁਰਗਾਂ ਦਾ ਸਾਰਾ ਕੁਝ ਹੈਗਾ। ਸਾਡਾ ਉਹ ਧਰਤੀ ਨਾਲ ਇੰਨਾ ਮੋਹ ਕੇ ਬਹੁਤ ਜ਼ਿਆਦਾ, ਪਰ ਹੁਣ ਮਜਬੂਰ ਆ। ਬਸ ਗੱਲ ਇਹੀ ਹੁਣ ਮਜਬੂਰੀ ਜਿਹੜੇ ਉੱਥੋਂ ਦੇ ਸਾਡੇ ਭਰਾ ਮੁਸਲਮਾਨ ਨੇ, ਉਹ ਸਾਡੇ ਅਸੀਂ ਉਹਨਾਂ ਤੋਂ ਜਾਣ ਦਿੰਦੇ ਸੀ। ਉਹ ਸਾਨੂੰ ਕੋਈ ਸਾਡਾ ਕੋਈ ਏਦਾਂ ਦਾ ਨਹੀਂ ਵੀ ਉਹ ਮੁਸਲਮਾਨ ਆ ਜਾਂ ਹਿੰਦੂ ਜਾਂ ਸਿੱਖ, ਇੱਕ ਪਰਿਵਾਰ ਵਾਂਗੂ ਅਸੀਂ ਰਹਿੰਦੇ ਸੀ। ਠੀਕ ਸਾਨੂੰ ਉਹਨਾਂ ਦਾ ਪਿਆਰ ਵੀ ਯਾਦ ਆਉਂਦਾ ਬਹੁਤ ਜ਼ਿਆਦਾ। ਬਾਪੂ ਜੀ, ਤੁਸੀਂ ਬਾਪੂ ਚੰਦਾ ਸਿੰਘ ਜੀ ਬਾਰੇ ਕੁਝ ਦੱਸੋ, ਉਹਨਾਂ ਦੇ ਬਾਰੇ ਵੀ ਉਹ ਜਦੋਂ ਗੁਜ਼ਰੇ ਜਾਂ ਉਹਨਾਂ ਦੇ ਯਾਦ ਵਿੱਚ ਕੀ ਕੀਤਾ ਜਾਂ ਕੀ, ਉਹ ਮੈਨੂੰ ਉਹਦੇ ਬਾਰੇ ਜਾਣਕਾਰੀ ਦੱਸੋ ਪਹਿਲਾਂ। ਦੇਖੋ ਜੀ, ਸਰਦਾਰ ਚੰਦਾ ਸਿੰਘ ਫੌਜੀ ਸੀ ਤੇ ਉਹ ਜਿਹਨੇ ਫੌਜ ਚੋਂ ਆਏ ਸੀ। ਬਾਕੀ ਇਹ ਬੱਚੇ ਜਿਹੜੇ ਸੀ ਇਹਨਾਂ ਨੂੰ ਤੇ ਪੜਾਉਣ ਦੇ ਚੱਕਰ ਵਿੱਚ ਸੀ ਤੇ ਬਾਕੀ ਬਾਹਰ ਜਾਂਦੇ ਖੇਤਾਂ ਵੱਲ ਤੇ ਉਧਰ ਆਪਣਾ ਘੁੰਮ ਫਿਰ ਕੇ ਵੀ ਆ ਜਾਂਦੇ ਘਰ, ਬਹੁਤ ਆਰਾਮ ਕਰਦੇ ਸੀ, ਯਾਨੀ ਬਹੁਤ ਸੌਖੇ ਸੀ। ਤੇ ਭਗਤੀ ਵੀ ਕਹਿੰਦੇ ਕਰਦੇ ਰਹੇ ਉਹ, ਤੇ ਭਗਤੀ ਵੀ ਆਪਣਾ ਸਤਿਨਾਮ ਵਾਹਿਗੁਰੂ ਕਰਦੇ ਰਹਿੰਦੇ ਸੀ। ਅੱਛਾ, ਨਾਮ ਜਪਦੇ ਰਹਿੰਦੇ ਸੀ। ਤੇ ਬਾਕੀ ਉਹਨਾਂ ਖੇਤਾਂ ਵੱਲ ਜਾਣਾ, ਇੱਕ ਜਗ੍ਹਾ ਵਿੱਚ ਖੇਤਾਂ ਦੇ ਜਿਹੜੀ ਜ਼ਮੀਨ ਖੇਤੀ ਹੋਵੇ, ਖੇਤ ਵਿੱਚੋਂ ਥੋੜ੍ਹਾ ਜਿਹਾ ਉੱਚਾ ਸੀ ਤੇ ਉਹਦੇ ਵਿੱਚ ਉਹਨੂੰ ਵਾਹਿਆ ਨਹੀਂ ਸੀ ਜਾ ਸਕਦਾ। ਉਹਦੇ ਵਿੱਚ ਕੁਝ ਦੋਸਤ ਪੈਦਾ ਹੋ ਗਏ, ਪੇੜ ਦੀਆਂ ਬੂਰੀਆਂ। ਅੱਛਾ ਜੀ। ਉਹ ਬਾਅਦ ਉਮਰ ਜਦੋਂ ਉਹਨਾਂ ਦੀ 70-75 ਦੀ ਹੋ ਗਈ ਤੇ ਉਹਨਾਂ ਨੇ ਸੋਚਿਆ ਵੀ ਮਨ 'ਚ ਹੀ ਸੋਚਿਆ ਉਹਨਾਂ ਨੇ ਵੀ ਆਪਣਾ ਸੰਸਕਾਰ ਇੱਥੇ ਹੋਏ ਤੇ ਬਹੁਤ ਵਧੀਆ ਲੱਗੇਗਾ। ਅੱਛਾ, ਜਿਹੜੀ ਜ਼ਮੀਨ ਵਾਹੁੰਦੇ ਨਹੀਂ ਸੀ ਉਹਦੇ ਵਿੱਚ ਕਹਿੰਦੇ ਸੰਸਕਾਰ ਮੇਰਾ ਇੱਥੇ ਹੋਵੇ। ਇੱਥੇ ਹੋਵੇ। ਉਹਨਾਂ ਨੇ ਪਹਿਲਾਂ ਤਾਂ ਉਹ ਝਾੜੀਆਂ ਉੱਥੋਂ ਕੱਟੀਆਂ। ਅੱਛਾ ਜੀ। ਸਾਫ਼ ਕੀਤੀ ਜਗ੍ਹਾ ਤੇ ਬਾਅਦ 'ਚ ਉਹਨਾਂ ਦੀ ਇੱਕ ਵਿੱਚ ਕੋਈ ਦਰਖਤ ਬਹੁਤ ਮੋਟਾ ਸੀ। ਅੱਛਾ, ਉਹਨੂੰ ਕੱਟਿਆ। ਅੱਛਾ ਜੀ। ਕੱਟ ਕੇ ਤੇ ਉਹਨਾਂ ਨੇ ਆਪਣੇ ਜਵਾਨ ਬੜੇ ਸੀ, ਉਹਨਾਂ ਨੇ ਆਪਣੇ ਸਰੀਰ ਦੇ ਨਾਲ ਉਹਨਾਂ ਨੂੰ ਜਿਹਨੇ ਬਰਾਬਰ ਕਰਕੇ ਤੇ ਉਹਨਾਂ ਨੂੰ ਓਡੀਆਂ ਲੱਕੜਾਂ ਬਣਾਈਆਂ। ਅੱਛਾ, ਆਪਣੇ ਲਈ ਪਹਿਲਾਂ ਲੱਕੜਾਂ ਤਿਆਰ ਕਰ ਲਈਆਂ। ਹਾਂ। ਅੱਛਾ। ਇਹ ਉਹਨਾਂ ਨੇ ਆਪਣਾ ਲੱਕੜੀਆਂ ਜਿਹੜੀਆਂ ਸੀ ਉਹ ਦਰਖਤ ਦੀਆਂ ਤਿਆਰ ਕਰਕੇ ਰੱਖ ਛੱਡੀਆਂ। ਉਹ ਸੁੱਕਦੀਆਂ ਰਹੀਆਂ ਗੱਡੀਆਂ ਬਹੁਤ ਢੇਰ ਤੇ ਬਾਅਦ ਚ ਉਹਨਾਂ ਦੀ ਫਿਰ ਵਕਤ ਆ ਗਿਆ। ਉਹਨਾਂ ਆਪਣੇ ਪੁੱਤਰ ਖੇਮ ਸਿੰਘ ਨੂੰ ਦੱਸਿਆ ਵੀ ਲੈ ਵੀ ਤੂੰ ਸਾਡਾ ਵਕਤ ਆਉਣ ਵਾਲਾ ਤੇ ਤੂੰ ਉਹ ਜਗ੍ਹਾ ਜੋ ਹੈ ਉੱਥੇ ਸੰਸਕਾਰ ਕਰਨਾ। ਅੱਛਾ ਜੀ। ਏਦਾਂ ਹੀ ਹੋਈ, ਉੱਥੇ ਸੰਸਕਾਰ ਵੀ ਕੀਤਾ ਤੇ ਬਾਅਦ ਚ ਉਹਨਾਂ ਨੇ ਉੱਥੇ ਉਹਨਾਂ ਦੀ ਸਮਾਧ ਵੀ ਬਣਾਈ। ਅੱਛਾ ਜੀ। ਜਿਹੜੀ ਅਸੀਂ ਜਦੋਂ ਆਏ ਪਾਕਿਸਤਾਨ ਉਦੋਂ ਮੌਜੂਦ ਸੀ, ਹੁਣ ਦਾ ਕੋਈ ਪਤਾ ਨਹੀਂ ਉੱਥੇ ਹੈ ਜਾਂ ਨਹੀਂ। ਅੱਛਾ, ਉਹਨਾਂ ਦੀ ਯਾਦ ਫਿਰ ਮੇਲਾ ਵੀ ਕਰਾਉਂਦੇ ਰਹੇ, ਕੀ ਹੁੰਦਾ ਸੀ ਮੇਲੇ? ਉਹ ਫਿਰ ਅਸੀਂ ਸਾਲ ਫੱਗਣ ਦੇ ਮਹੀਨੇ ਦੇ ਵਿੱਚ ਹਰ ਸਾਲ ਉੱਥੇ। ਅੱਛਾ, ਫੱਗਣ ਚ ਕਰਾਉਂਦੇ ਸੀ ਮੇਲਾ? ਫੱਗਣ ਚ ਮੇਲਾ ਕਰਾਉਂਦੇ ਰਹੇ। ਅੱਛਾ। ਤੇ ਆਪਣਾ ਕੀਰਤਨ ਵੀ ਹੁੰਦਾ ਸੀ ਤੇ ਉਹ ਹਰ ਸਾਲ ਉੱਥੇ ਲੰਗਰ ਪਾਣੀ ਲਾਉਣਾ। ਤੇ ਤੈਨੂੰ ਯਾਦ ਬਾਪੂ ਹੋਰਾਂ ਦੇ ਨਾਂ ਤੇ ਲੰਗਰ ਜਿਹੜਾ ਲਾਉਂਦੇ ਸੀ ਉਹ ਕੀ ਬਣਦਾ ਸੀ ਉਹਦੇ ਵਿੱਚ? ਉਦੋਂ ਆਮ ਤੌਰ ਤੇ ਫੱਗਣ ਦੇ ਦਿਨਾਂ 'ਚ ਕਮਾਦ ਹੁੰਦੇ ਸੀ ਬਹੁਤ। ਅੱਛਾ ਜੀ। ਤੇ ਕਮਾਦ ਦੀ ਰਾਤ ਦੇ ਵਿੱਚ ਚੌਲ ਜਿਹੜੇ ਆ ਖੀਰ ਬਣਾਉਣੀ, ਉਹ ਦਾਲ ਚੌਲ ਹੋਰ ਪ੍ਰਸ਼ਾਦੇ ਜਿਨ੍ਹਾਂ ਦੇ ਸਬਜ਼ੀਆਂ ਬਣਦੀਆਂ ਸੀ। ਠੀਕ ਹੈ, ਠੀਕ ਹੈ। ਅੱਛਾ, ਹੁਣ ਤੁਸੀਂ ਦੱਸੋ ਕਿ ਤੁਹਾਡੇ ਜਿਹੜੇ ਬਾਕੀ ਦੇ ਖੇਮ ਸਿੰਘ ਦਾ ਭਰਾ ਸੀਗੇ ਉਹ ਕਿੱਥੇ ਚਲ ਗਏ ਜਾਂ ਉੱਥੇ ਰਹੇ ਤਰਕਾਲੀਆਂ? ਨਹੀਂ, ਕੱਲ ਦਰਸ ਲੈ ਹੋਈ ਵੀ ਨਹੀਂ। ਉਹ ਸਿਆਲਕੋਟੀ ਰਹੇ, ਜਿਹੜੇ ਵੱਡਾ ਭਰਾ ਸਾਡੇ ਦਾਦੇ ਦਾ ਚੰਦਾ ਸਿੰਘ ਦਾ ਵਸਾਵਾ ਸਿੰਘ ਸੀ, ਉਹ ਤੇ ਸਿਆਲਕੋਟੀ ਚ ਗਿਆ ਰਿਹਾ। ਅੱਛਾ ਜੀ। ਤੇ ਆਪਣਾ ਕੋਈ ਕੰਮ ਧੰਦਾ ਕਰਕੇ ਤੇ ਆਪਣਾ ਪਰਿਵਾਰ ਪਾਲਦਾ ਰਿਹਾ। ਅੱਛਾ ਜੀ। ਤੇ
ਉਹਦੇ ਸਾਵਾ ਸਿੰਘ ਦੇ ਪੁੱਤਰ ਦੋ ਸੀ, ਇੱਕ ਸ਼ੇਰ ਸਿੰਘ ਇੱਕ ਮੇਹਰ ਸਿੰਘ। ਇੱਕ ਕੀ ਸੀ? ਇੱਕ ਦਾ ਨਾਂ ਸ਼ੇਰ ਸਿੰਘ ਸੀ, ਇੱਕ ਨਾਂ ਮੇਹਰ ਸਿੰਘ। ਸ਼ੇਰ ਸਿੰਘ ਤੇ ਮੇਹਰ ਸਿੰਘ, ਸਾਵਾ ਸਿੰਘ ਦੇ ਪੁੱਤਰ। ਠੀਕ ਹੈ ਸੰਧੂ। ਤੇ ਚਲੋ ਆਪਣਾ ਉਹ ਸਿਆਲਕੋਟ ਜੋ ਬਗੀਚੀ ਜਿਹੜੀ ਸੀ, ਬਗੀਚੀ ਰਹਿ ਗਈ ਸੀ, ਉਹ ਨਹੀਂ ਸੀ ਗਈ, ਉਹ ਜਗ੍ਹਾ ਰਹਿ ਗਈ 14 ਕਨਾਈ ਥਾਂ। ਅੱਛਾ ਜੀ, 14 ਕਨਾਲੀ ਬਗੀਚੀ। ਹਾਂ, ਤੇ ਉਹਦੇ ਚ ਹੀ ਆਪਣਾ ਟਾਈਮ ਟੂਮ ਪਾਰ ਕਰਦੇ ਰਹੇ। ਅੱਛਾ ਜੀ। ਜਿਹੜਾ ਤੀਸਰਾ ਮੇਹਰ ਸਿੰਘ ਸੀ, ਹਾਂਜੀ, ਮੇਹਰ ਸਿੰਘ। ਉਹਦਾ ਪਰਿਵਾਰ ਤੇ ਦਿੱਲੀ ਚਲਾ ਗਿਆ। ਅੱਛਾ, ਉਦੋਂ ਫਿਰ ਦਿੱਲੀ ਚਲਾ ਗਿਆ ਉੱਥੋਂ? ਮੇਹਰ ਸਿੰਘ ਦਾ ਪਰਿਵਾਰ ਦਿੱਲੀ ਚਲਾ ਗਿਆ। ਮੇਹਰ ਸਿੰਘ ਦਾ ਪਰਿਵਾਰ ਦਿੱਲੀ ਜਾਣ ਕੇ ਵੰਡ ਤੋਂ ਪਹਿਲਾਂ ਹੀ ਚਲਾ ਗਿਆ ਸੀ? ਨਹੀਂ, ਵੰਡ ਤੋਂ ਪਹਿਲਾਂ ਹੀ। ਹਾਂ ਹਾਂ, ਬਾਪੂ ਚੰਦਾ ਸਿੰਘ ਦੇ ਵੇਲੇ। ਉਹ ਉੱਥੇ ਜਾ ਕੇ ਤੇ ਆਪਣੀ ਰਿਹਾਇਸ਼ ਬਣਾ ਲਈ। ਅੱਛਾ ਜੀ। ਉਹਦਾ ਪਰਿਵਾਰ ਉੱਥੇ ਹੀ ਆਪਣੇ ਕੰਮ ਕਾਰੋਬਾਰ ਕਰਦੇ ਰਹੇ। ਅੱਛਾ, ਉਹਨਾਂ ਨਾਲ ਕੋਈ ਪਤਾ ਨਹੀਂ ਲੱਗਿਆ ਮੁੜ ਕੇ ਕਿੱਥੇ ਜਾਂ ਕਿੱਥੇ ਨਹੀਂ? ਨਹੀਂ, ਇੱਕ ਦੋ ਵਾਰੀ ਭਰਾ ਨੂੰ ਵੱਡੇ ਨੂੰ ਮਿਲਿਆ, ਉਹ ਵੱਡਾ ਉਹਨਾਂ ਬੇਟਾ ਮੇਹਰ ਸਿੰਘ ਦਾ, ਉਹਦਾ ਨਾਮ ਹੀ ਹਿੰਮਤ ਸਿੰਘ ਸੀ। ਅੱਛਾ ਜੀ। ਪਰ ਉੱਥੇ ਤਰੱਕੀ ਦੇ ਕਰਕੇ ਉਹ ਪੜ੍ਹ ਲਿਖ ਕੇ ਤੇ ਉਹ ਹਿੰਮਤ ਸਿੰਘ ਜਿਹੜਾ ਸੀ ਉਹ ਪਾਇਲਟ ਬਣ ਗਿਆ ਸੀ ਹਵਾਈ ਜਹਾਜ਼ ਦਾ। ਅੱਛਾ। ਤੇ ਉਹਨਾਂ ਦਾ ਬਸ ਉੱਥੇ ਜਿਹਾ ਅਮੀਰ ਆਦਮੀ ਹੋ ਗਏ ਸੀ। ਇੱਕ ਵਾਰੀ ਸਾਡਾ ਵੱਡਾ ਭਰਾ ਖਿਆਲ ਸਿੰਘ ਮਿਲ ਗਿਆ, ਸਾਡਾ ਪਿਤਾ ਵੀ ਦੇਖ ਕੇ ਆਇਆ ਸੀ, ਪਰ ਉਹ ਸਾਡਾ ਉਹਨਾਂ ਦਾ ਕਾਫੀ ਫਰਕ ਸੀ, ਉਹ ਅਮੀਰ ਸੀ ਬਹੁਤ ਜ਼ਿਆਦਾ। ਤੇ ਅੱਛਾ। ਬਾਕੀ ਦਾ ਪਰਿਵਾਰ ਜਿਹੜਾ ਸੀ, ਇਹ ਸਰਦਾਰ ਚੰਦਾ ਸਿੰਘ ਨੂੰ ਵੀ ਇੱਥੇ ਧਰਕਾਈ ਲੈਣ ਦਾ ਸਾਡੇ ਪਿਤਾ ਨੇ, ਜਿਹੜਾ ਸਿਆਲਕੋਟ ਸੀ, ਜਿਹੜਾ ਸਾਵਾ ਸਿੰਘ। ਅੱਛਾ ਜੀ। ਉਹਦੀ ਹਾਲਤ ਉੱਥੇ ਵੇਖ ਕੇ ਉਹਨਾਂ ਨੂੰ ਇੱਥੇ ਆ ਕੇ ਜਗ੍ਹਾ ਦਿੱਤੀ, ਮਕਾਨ ਬਣਾਇਆ। ਧਰਕਾਲੀਆਂ ਹੀ ਆ ਗਏ ਫਿਰ? ਉਹ ਵੀ ਉਹਨੂੰ ਧਰਕਾਈ ਲੈ ਆਏ ਕੋਲ ਹੀ। ਅੱਛਾ। ਉਹਨਾਂ ਦੇ ਪੁੱਤਰ ਮੇਹਰ ਸਿੰਘ, ਸ਼ੇਰ ਸਿੰਘ ਵੀ ਆ ਗਏ। ਅੱਛਾ। ਤਾਂ ਪੋਤਰੇ ਸਰਦਾਰ ਸਿੰਘ, ਕਰਤਾਰ ਸਿੰਘ ਵੀ ਉਹਨਾਂ ਦੇ ਪਰਿਵਾਰ ਦੇ। ਅੱਛਾ, ਉਹ ਤੁਹਾਡੇ ਤੋਂ ਅਲੱਗ ਰਹਿੰਦੇ ਹੋਣੇ? ਨਾਲ ਹੀ ਘਰ ਉਹਨਾਂ ਦਾ ਪਾਤਾ ਹੈ ਨੇੜੇ। ਅੱਛਾ ਜੀ। ਆਪਣੇ ਘਰ ਦੇ ਲਾਗੇ। ਅੱਛਾ, ਜਿਹੜੇ ਬਾਪੂ ਖੇਮ ਸਿੰਘ ਦੇ ਭਰਾ ਸੀਗੇ, ਜਾਣੀ ਕਿ ਤੁਹਾਡੇ ਚਾਚੇ ਤਾਏ ਲੱਗਦੇ ਸੀ? ਉਹ ਇਸ ਤਰ੍ਹਾਂ ਹੋਇਆ ਵੀ ਜਿਹੜਾ ਵੱਡਾ ਜਿਹੜਾ ਸਾਡਾ ਤਾਇਆ ਸੀ, ਉਹਦਾ ਨਾਂ ਸੀ ਪ੍ਰੇਮ ਸਿੰਘ। ਹਾਂਜੀ। ਉਹਨੂੰ ਛੋਟਾ ਖੇਮ ਸਿੰਘ ਸੀ ਸਾਡਾ ਪਿਤਾ। ਅੱਛਾ ਜੀ। ਤੇ ਪ੍ਰੇਮ ਸਿੰਘ, ਖੇਮ ਸਿੰਘ। ਹਾਂ। ਤੇ ਜਿਹੜਾ ਛੋਟਾ ਹੇਮ ਸਿੰਘ ਸੀ। ਹੇਮ ਸਿੰਘ? ਆਹੋ, ਛੋਟਾ ਪੜਦਾ ਸਾਡਾ ਚਾਚਾ ਹੇਮ ਸਿੰਘ। ਅੱਛਾ। ਤੇ ਇਹ ਜਿਹੜਾ ਪ੍ਰੇਮ ਸਿੰਘ ਸੀ, ਉਦੋਂ ਉੱਥੇ ਉਹ ਟਾਈਮ ਇੱਕ ਪਲੇਗ ਦੀ ਬਿਮਾਰੀ ਚੱਲੀ ਸੀ। ਅੱਛਾ ਜੀ। ਉਹਦੇ ਵਿੱਚ ਦੁਨੀਆ ਬਹੁਤ ਮਰੀ, ਤੇ ਉਸ ਬਿਮਾਰੀ ਵਿੱਚ ਸਾਡਾ ਪ੍ਰੇਮ ਸਿੰਘ, ਸਾਡਾ ਤਾਇਆ ਜੀ ਵੀ ਗੁਜ਼ਰ ਗਿਆ। ਅੱਛਾ, ਪਲੇਗ ਦੀ ਬਿਮਾਰੀ ਜੀ? ਤੇ ਉਹਨਾਂ ਦੇ ਘਰੋਂ ਸਾਡੀ ਤਾਈ ਉਹ ਵੀ ਗੁਜ਼ਰ ਗਈ, ਦੋਨੋਂ ਗੁਜ਼ਰ ਗਏ। ਜਿਹੜਾ ਛੋਟਾ ਚਾਚਾ ਸੀ ਹੇਮ ਸਿੰਘ, ਹਾਂ, ਉਹ ਆਪਣੀ ਭੂਆ ਕੋ ਗਿਆ ਸੀ। ਅੱਛਾ। ਕਰਤਾਰ ਕੋ ਮਿਲ ਗਿਆ ਨਾ। ਅੱਛਾ। ਜਿੱਦਾਂ ਆਮ ਬੱਚੇ ਜਾਂਦੇ ਆ। ਹਾਂਜੀ ਹਾਂਜੀ। ਤੇ ਉਹਦੀ ਉੱਥੇ ਪਤਾ ਨਹੀਂ ਕੀ ਗੱਲ ਹੋਈ, ਉਹਦੀ ਕੁਦਰਤੀ ਮੌਤ ਹੋ ਗਈ। ਅੱਛਾ, ਉਹ ਵੀ ਵਿਆਹੇ ਸੀਗੇ? ਨਾ, ਉਹਨੇ ਪੜ੍ਹਦੇ ਸੀ। ਅੱਛਾ, ਉਹ ਪੜ੍ਹਦਾ ਸੀ ਉੱਥੇ ਭੂਆ ਆਪਣੀ ਕੋਲ? ਹਾਂ, ਉਹਦੀ ਮੌਤ ਉੱਥੇ ਹੋਈ ਤੇ ਬਿਮਾਰ ਹੋਣ ਚ। ਅੱਛਾ ਅੱਛਾ। ਬਾਕੀ ਖੇਮ ਸਿੰਘ ਰਿਹਾ, ਅਸੀਂ ਖੇਮ ਸਿੰਘ ਦੀ ਔਲਾਦ ਆ। ਠੀਕ ਹੈ। ਅੱਛਾ ਅੱਛਾ। ਇਹਨਾਂ ਦਾ ਵਿਆਹ ਹੋ ਗਿਆ ਸੀ ਉਦੋਂ? ਤੇ ਵਿਆਹ ਫਿਰ ਬਾਅਦ ਚ ਕਰਾਇਆ ਨਾ। ਅੱਛਾ, ਨੌਕਰੀ ਕਰਨ ਤੋਂ ਬਾਅਦ ਕੀਤਾ ਇਹਨਾਂ ਵਿਆਹ, ਰਿਟਾਇਰ ਹੋ ਕੇ? ਹਾਂ। ਉਹਨੂੰ ਜਿਹੜਾ ਆਪਣੇ ਭੂਆ ਦਾ ਪੁੱਤ ਸੀ ਮੋਹਨ ਸਿੰਘ ਲੰਬੜ, ਉਹਨਾਂ ਬਾਤਚੀਤ ਕੀਤੀ। ਉਹਨਾਂ ਨੇ ਫਿਰ ਜੰਮੂ ਰਿਆਸਤ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ, ਸਾਡੇ ਬਾਪੂ ਚੰਦਾ ਸਿੰਘ ਦਾ। ਹਾਂ। ਉੱਥੇ ਵੀ ਜੱਟ ਸੀਗੇ, ਪਰ ਉਹ ਜੰਮੂ ਦੇ ਜ਼ਿਮੀਂਦਾਰ ਸੀ। ਠੀਕ ਹੈ। ਉਹਨਾਂ ਦਾ ਵਿਆਹ ਹੋਇਆ, ਤੇ ਫਿਰ ਉਹਨਾਂ ਚ ਜਿਹੜੀ ਔਲਾਦ ਹੋਈ, ਸਾਡੇ ਸਰਦਾਰ ਖੇਮ ਸਿੰਘ, ਸਰਦਾਰ ਪ੍ਰੇਮ ਸਿੰਘ। ਅੱਛਾ ਜੀ। ਤੇ ਸਰਦਾਰ ਹੇਮ ਸਿੰਘ ਵੀ ਉਹਨਾਂ ਜੋ ਬੱਚੇ ਹੋਏ। ਅੱਛਾ, 3 ਪੁੱਤਰ ਸੀਗੇ? 3 ਸੀਗੇ ਸਾਡੇ। ਤੇ ਕੁੜੀਆਂ ਵੀ ਕੋਈ ਸੀਗੀਆਂ? ਹਾਂ, ਕੁੜੀਆਂ ਵੀ 2 ਸੀ। ਇੱਕ ਸੀ ਕਰਤਾਰ ਕੌਰ। ਅੱਛਾ ਜੀ। ਇੱਕ ਇੰਦਰ ਕੌਰ। ਅੱਛਾ। ਇਹ ਤੁਹਾਨੂੰ ਗੱਲਾਂ ਸਾਰੀਆਂ ਜਿਹੜੀਆਂ ਸੀਗੀਆਂ, ਕਿੰਨਾਂ ਨੇ ਦੱਸੀਆਂ ਸੀ ਤੁਹਾਨੂੰ ਇਹ ਸਾਰੀਆਂ ਗੱਲਾਂ? ਇਹ ਮੇਰੇ ਬਾਪ ਆਪਣਾ ਖੇਮ ਸਿੰਘ ਨੇ। ਅੱਛਾ, ਉਹ ਤੈਨੂੰ ਗੱਲਾਂ ਬਾਤਾਂ ਸਾਰੀਆਂ ਦੱਸਦੇ ਰਹੇ? ਬਚਪਨ ਤੋਂ ਮੈਂ ਕਹਾਣੀ ਦੱਸਦੇ ਰਹਿੰਦੇ। ਅੱਛਾ ਅੱਛਾ, ਤਾਂ ਫਿਰ ਤੈਨੂੰ ਯਾਦ ਰਹਿ ਗਈ ਸਾਰੀ ਗੱਲ? ਉਹ ਯਾਰ ਮੇਰੀ ਯਾਦਾਸ਼ਤ ਬਹੁਤ ਵਧੀਆ ਸੀ, ਤੇ ਹੁਣ ਤੱਕ ਮੈਨੂੰ ਪੂਰੀ ਉਸ ਤਰ੍ਹਾਂ ਹੀ ਯਾਦ ਆ ਜਿਸ ਤਰ੍ਹਾਂ ਬਚਪਨ ਸੁਣਿਆ ਹੈ। ਤੇ ਤੁਸੀਂ ਆਪਣੇ ਬਾਕੀ ਭਰਾਵਾਂ ਦੇ ਨਾਮ ਦੱਸੋ ਜਰਾ, ਵੱਡਾ ਭਰਾ, ਛੋਟਾ ਭਰਾ? ਵੱਡੇ ਭਰਾ ਸਾਡੇ ਸਰਦਾਰ ਖਜਾਨ ਸਿੰਘ ਸੰਧੂ।
ਅੱਛਾ ਜੀ। ਸਰਦਾਰ ਸਾਧੂ ਸਿੰਘ ਸੰਧੂ, ਸਰਦਾਰ ਰਣਜੀਤ ਸਿੰਘ ਸੰਧੂ, ਸਰਦਾਰ ਜੀਤ ਸਿੰਘ ਸੰਧੂ ਤੇ ਇੱਕ ਮੈਂ ਦਰਸ਼ਨ ਸਿੰਘ ਸੰਧੂ। ਮੇਰੇ ਤੋਂ ਛੋਟਾ ਹੈ ਕਿ ਹਿੰਮਤ ਸਿੰਘ ਸੰਧੂ। ਤੇ ਭੈਣਾਂ? ਭੈਣਾਂ 3 ਵੱਡੀਆਂ ਦਲੀਪ ਕੌਰ ਤੇ ਛੋਟੀ ਜੀਤ ਕੌਰ। ਉਸ ਤੋਂ ਸਭ ਤੋਂ ਛੋਟੀ ਸਤਪਾਲ ਕੌਰ। ਅੱਛਾ, ਉਹਨਾਂ ਦਾ ਜਨਮ ਵੀ ਪਾਕਿਸਤਾਨ ਦਾ ਹੀ ਹੈ? ਉਹਨਾਂ ਦਾ ਜਨਮ ਵੀ ਪਾਕਿਸਤਾਨ ਦਾ ਹੀ। ਅੱਛਾ ਅੱਛਾ ਅੱਛਾ, ਸਾਡੇ ਸਾਰੇ ਪਰਿਵਾਰ ਦਾ ਜਨਮ ਪਾਕਿਸਤਾਨ ਦਾ ਹੀ। ਠੀਕ ਹੈ ਠੀਕ ਹੈ।